ਅਕਬਰੀ ਦੌਰ ਦੀ ਬਣਾਈ ਗੱਲਾ ਮੰਡੀ। ਉਸ ਤੋਂ ਬਾਅਦ ਫਿਰ ਉਹਦੇ ਮੁxtਲਫ ਮਰਾਹਲ ਕੋ ਉੱਥੇ ਕੀ ਕੁਝ ਬਣਦਾ ਰਿਹਾ। 1947 ਦੀ ਪਾਰਟੀਸ਼ਨ ਤੋਂ ਬਾਅਦ ਫਿਰ ਦੁਕਾਨਾਂ ਜਿਹੜੀਆਂ ਗੱਲਾ ਮੰਡੀ ਦਾ ਫਿਰ ਉਸ ਤੋਂ ਬਾਅਦ ਅਕਬਰ ਬਾਦਸ਼ਾਹ ਤੋਂ ਬਾਅਦ ਅੰਗਰੇਜ਼ ਦਾ ਦੌਰ ਆਇਆ, ਫਿਰ ਵੀ ਇਹ ਮੰਡੀ ਕਾਇਮ ਰਹੀ। ਹਿੰਦੂ ਖੱਤਰੀ ਇੱਥੇ ਬਹੁਤ ਜ਼ਿਆਦਾ ਅਮੀਰ ਤਰੀਨ ਲੋਕ ਸਨ ਪਸਰੂਰ ਸ਼ਹਿਰ ਦੇ ਵਿੱਚ। ਤੇ ਇਹ ਉਹਨਾਂ ਦੀਆਂ ਇਹ ਬਿਲਡਿੰਗ ਹੈਗੀ ਜੀ ਸਰਾਏ, ਇਹ ਸਰਾਏ ਬਣਾਈ ਗਈ ਸੀ ਇੱਥੇ। ਉਹਦੇ ਉੱਤੇ ਲਿਖੇ ਹੈ ਸਰਾ। ਠੀਕ ਹੈ। ਹਾਂ, ਹੋਈ ਹੁੰਦੀ ਸੀ ਉੱਥੇ ਮਹੱਲੇ ਤੇ ਲੋਕੀ ਰਾਤ ਨੂੰ ਆ ਕੇ ਰਹਿੰਦੇ ਸਨ। ਪਾਣੀ ਚਾਹ ਬੀਬੀ ਮਾਇਆ ਦੇਵੀ ਬੇਵਾ ਪੰਨਾ ਲਾਲ ਮਹਾਜਨ ਪਸਰੂਰ 1921। ਤੇ ਇਹ ਜਨਾਬ ਉਹ ਸਰਾਏ ਦਾ ਗੇਟ, ਕੋਈ ਇਹਦੇ ਤੇ ਜਿਹੜਾ ਲੈਂਟਰ ਨਹੀਂ ਪਿਆ, ਕੋਈ ਸੀਮੈਂਟ ਨਹੀਂ ਲੱਗਾ। ਤੇ ਦੇਖੋ ਤੁਹਾਡੇ ਸਾਹਮਣੇ ਸਾਫ਼ ਇੱਟਾਂ ਦੀ ਚਨਾਈ। ਤੇ ਇਹ ਖੂਹ ਅੱਜ ਵੀ ਇਹਦੇ ਥੱਲੇ ਹੈ। ਦਰਵਾਜ਼ੇ ਲਾ ਕੇ ਲੱਕੜੀ ਦੇ ਉੱਤੇ ਜਿਹੜੇ ਜਿਸ ਤਰ੍ਹਾਂ ਜੇਲ੍ਹ ਨਹੀਂ ਹੁੰਦੀ, ਇਸ ਤਰ੍ਹਾਂ ਦੇ ਰੋਸ਼ਨਦਾਨ ਦੁਕਾਨਾਂ ਦੇ ਉੱਤੇ ਬਣਾਏ ਜਾਂਦੇ ਸਨ ਤਾਂ ਕਿ ਐਗਜ਼ਾਸਟ ਰੇ ਯਾਨੀ ਕਿ ਅੰਦਰ ਜਿਹੜਾ ਨਾ ਹਬਸ ਨਾ ਹੋ ਜਾਏ ਔਰ ਸਰਕੂਲੇਸ਼ਨ ਹਵਾ ਦੀ ਚੱਲਦੀ ਰਹੇ। ਤੇ ਅੱਜ ਜਨਾਬ ਤੁਸੀਂ ਦੇਖੋ ਕਿ ਇਹ ਬਿਲਕੁਲ ਖੰਡਰ, ਬਲਕਿ ਮੈਂ ਅੰਦਰ ਜਾਣਾ ਵਾ, ਮੈਂ ਕੋਸ਼ਿਸ਼ ਕਰਨਾ ਤੁਹਾਨੂੰ ਅੰਦਰੋਂ ਵਿਖਾਲਾਂ ਜੇ ਇਸ ਕਾਬਲ ਹੋਇਆ। ਤੇ ਓਏ ਹੋਏ ਹੋਏ ਛੱਤਾਂ ਤੇ ਜਨਾਬ ਜਿਹੜੀ ਜੋ ਕੁਝ ਇੱਥੇ ਲਿਖਿਆ ਸੀ ਨਾ, ਉਹ ਲਿਖਿਆ ਸੀ ਬੀਬੀ ਮਾਇਆ ਦੇਵੀ ਬੇਵਾ ਪੰਨਾ ਲਾਲ ਖਲਫ ਕਿਰਪਾ ਰਾਮ। ਇਹ ਜਨਾਬ ਮਹਾਜਨ ਪਸਰੂਰ ਮੁਤਾਬਕ 1921 ਉਹ ਇੱਥੇ ਲਿਖਿਆ ਸੀ। अस्सलाम वालेकुम दोस्तों, मैं औरंगजेब बेग। मैं इस ਵੇਲੇ ਮੌਜੂਦ ਹਾਂ ਪਸਰੂਰ ਸ਼ਹਿਰ ਦੇ ਵਿੱਚ। ਤੇ ਪਸਰੂਰ ਸ਼ਹਿਰ ਦੀ ਬਹੁਤ ਵੱਡੀ ਗੱਲਾ ਮੰਡੀ ਹੁੰਦੀ ਸੀ, ਅਨਾਜ ਮੰਡੀ ਹੁੰਦੀ ਸੀ 1947 ਤੋਂ ਪਹਿਲੇ। ਮੁਗਲਿਆ ਦੌਰ ਤੋਂ ਲੈ ਕੇ 1947 ਤੱਕ ਇੱਥੇ ਹਿੰਦੂ ਖੱਤਰੀਆਂ ਦੀ ਗੱਲਾ ਮੰਡੀ ਰਹੀ ਹੈ। ਅਨਾਜ ਦੀ ਸਭ ਤੋਂ ਵੱਡੀ ਮੰਡੀ ਹੁੰਦੀ ਸੀ। ਉਹਦੀਆਂ ਬਾਕੀਆਂ ਅੱਜ ਵੀ ਮੌਜੂਦ ਹੈਗੀਆਂ ਨੇ ਇਸ ਰੋਡ ਤੇ। ਇਹ ਹੈਗਾ ਪਸਰੂਰ ਦਾ ਰੇਲਵੇ ਰੋਡ, ਯਾਨੀ ਸ਼ਹਿਰ ਤੋਂ ਜਿਹੜੀ ਰੇਲਵੇ ਸਟੇਸ਼ਨ ਨੂੰ ਸੜਕ ਜਾਂਦੀ ਹੈ ਉਹਦੇ ਤੇ ਹੈਗਾ ਇਹ। ਤੇ ਜਿਹੜੀਆਂ ਤੇ ਬਾਕੀਆਂ ਤੇ ਹੈਗੀਆਂ ਨੇ ਉਸ ਮੰਡੀ ਦੀਆਂ ਮੈਂ ਤੁਹਾਨੂੰ ਦਿਖਾ ਲਣਾ। ਜਿਹੜੀਆਂ ਇੱਥੇ ਹਿੰਦੂ ਖੱਤਰੀਆਂ ਦੀਆਂ ਦੁਕਾਨਾਂ ਹੁੰਦੀਆਂ ਸਨ, ਉਹਨਾਂ ਦੇ ਆਸਾਰ ਅੱਜ ਵੀ ਮੌਜੂਦ ਹੈਗੇ। ਅੱਛਾ ਦੋਸਤੋ, ਇਹ ਹੈਗੀ ਏ ਪੁਰਾਣੀ ਪਸਰੂਰ ਦੀ ਗੱਲਾ ਮੰਡੀ, ਅਨਾਜ ਮੰਡੀ, ਜਿਹੜੀ ਕਿ ਬਹੁਤ ਵੱਡੀ ਇਸ ਏਰੀਏ ਦੀ ਮੰਡੀ ਸੀ। ਤੇ ਇਸ ਮੰਡੀ ਦੀਆਂ ਦੁਕਾਨਾਂ ਅੱਜ ਵੀ ਮੌਜੂਦ ਹੈਗੀਆਂ ਨੇ। ਔਰ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਸਰਾਏ ਹੈਗੀ ਏ। ਸਰਾਏ ਬਣਾਈ ਗਈ ਸੀ ਤਾਂ ਕਿ ਜਿਹੜੇ ਅਨਾਜ ਲੈ ਕੇ ਇੱਥੇ ਜ਼ਿਮੀਂਦਾਰ ਦੂਰ ਦਰਾਜ਼ ਦੇ ਇਲਾਕੇ ਤੋਂ ਆਉਂਦੇ ਨੇ, ਉਹਨਾਂ ਦੇ ਜਾਨਵਰ ਤੇ ਉਹ ਖੁਦ ਵੀ ਇੱਥੇ ਰਿਹਾਇਸ਼ ਰੱਖ ਸਕਣ। ਅੰਦਰ ਇੱਕ ਖੂਹ ਵੀ ਹੈਗਾ। ਤੇ ਇਹ ਸਾਰਾ ਰੇਲਵੇ ਰੋਡ ਤੁਹਾਨੂੰ ਡਿਟੇਲ ਵਿਖਾਲਣਾ। ਦੋਸਤੋ, ਇਹ ਹੈਗਾ ਏ ਮੰਡੀ ਵਾਲਾ ਚੌਕ। ਇਹ ਰਸਤਾ ਚੁਇੰਡਾ ਫਾਟਕ ਨੂੰ ਜਾ ਰਿਹਾ ਤੇ ਇਹ ਜਿਹੜਾ ਰੋਡ ਹੈ ਨਾ, ਇਹ ਜਾ ਰਿਹਾ ਰੇਲਵੇ ਸਟੇਸ਼ਨ ਨੂੰ। ਠੀਕ ਹੈ। ਤੇ ਇਸੇ ਰੋਡ ਦੇ ਉੱਤੇ ਹੀ ਬਹੁਤ ਸਾਰੀ ਮੰਡੀ ਜਿਹੜੀ ਹੈ ਨਾ, ਵੱਡੀ ਮੰਡੀ, ਉਹ ਬਣਾਈ ਗਈ ਸੀ, ਜਿਹੜੀ ਕਿ ਅਕਬਰ ਬਾਦਸ਼ਾਹ ਦੇ ਦੌਰ ਤੋਂ ਬਣਾਈ ਗਈ ਸੀ। ਇਹ ਇਲਾਕੇ ਦੀ ਸਭ ਤੋਂ ਵੱਡੀ ਗੱਲਾ ਮੰਡੀ ਸੀ। ਇੱਥੇ ਬੜੀ ਬੜੀ ਦੂਰ ਤੋਂ ਅਨਾਜ ਜਿਹੜਾ ਨਾ ਉਹ ਆਂਦਾ ਹੁੰਦਾ ਸੀ। ਇੱਥੇ ਮੈਂ ਇੱਕ ਚੀਜ਼ ਇਹ ਵੀ ਜ਼ਿਕਰ ਕਰ ਦਿਆਂ ਕਿ ਇਹ ਜਿਹੜਾ ਨਾ ਇੱਥੇ ਜੰਮੂ ਕਸ਼ਮੀਰ ਦੇ ਇਲਾਕੇ ਜਿਹੜੇ ਪਹਾੜੀ ਸਨ, ਉੱਥੋਂ ਵੀ ਜਿੰਸ ਇੱਥੇ ਫਰੋਖਤ ਵਾਸਤੇ ਆਉਂਦੀ ਹੁੰਦੀ ਸੀ, ਜਾਂ ਇੱਥੋਂ ਲੋਕੀ ਲੈ ਕੇ ਤੇ ਜੰਮੂ ਕਸ਼ਮੀਰ ਵਾਲੀ ਸਾਈਡ ਤੇ ਵੀ ਜਾਂਦੇ ਹੁੰਦੇ ਸਨ। ਖੋਤੇ, ਰੇੜੇ, ਖੱਚਰ ਜਿਹੜੇ ਹੁੰਦੇ ਸਨ, ਉਸ ਦੌਰ ਦੀ ਟਰਾਂਸਪੋਰਟ ਇਹੀ ਹੁੰਦੀ ਸੀ। ਤੇ ਇਸ ਲਈ ਇਹ ਸਾਰਾ ਏਰੀਆ ਜਿਹੜਾ ਨਾ, ਇਹ ਬੜਾ ਮਸ਼ਹੂਰ ਮਾਰੂਫ ਹੁੰਦਾ ਸੀ ਗੱਲਾ ਮੰਡੀ ਦਾ। ਫਿਰ ਉਸ ਤੋਂ ਬਾਅਦ ਅਕਬਰ ਬਾਦਸ਼ਾਹ ਤੋਂ ਬਾਅਦ ਅੰਗਰੇਜ਼ ਦਾ ਦੌਰ ਆਇਆ, ਫਿਰ ਵੀ ਇਹ ਮੰਡੀ ਕਾਇਮ ਰਹੀ। ਹਿੰਦੂ ਖੱਤਰੀ ਇੱਥੇ ਬਹੁਤ ਜ਼ਿਆਦਾ ਅਮੀਰ ਤਰੀਨ ਲੋਕ ਸਨ ਪਸਰੂਰ ਸ਼ਹਿਰ ਦੇ ਵਿੱਚ। ਤੇ ਇਹ ਉਹਨਾਂ ਦੀਆਂ ਇੱਥੇ ਜਿਹੜੀਆਂ ਨਾ ਉਹ ਕਾਰੋਬਾਰੀ ਜਿਹੜੇ ਮਰਾਕਜ਼ ਹੁੰਦੇ ਸਨ, ਜਿਹੜੇ ਕਿ ਤੁਸੀਂ ਹੁਣ ਦੇਖ ਰਹੇ ਹੋ। ਤੇ ਇਹ ਬਿਲਡਿੰਗ ਹੈਗੀ ਜੀ ਸਰਾਏ, ਇਹ ਸਰਾਏ ਬਣਾਈ ਗਈ ਸੀ ਇੱਥੇ। ਤਾਰੀਖੇ ਪਸਰੂਰ ਦੇ ਵਿੱਚ ਡਾਕਟਰ ਸੈਯਦ ਸੁਲਤਾਨ ਮਹਿਮੂਦ ਹੁਸੈਨ ਸਾਹਿਬ ਨੇ ਲਿਖਿਆ ਕਿ ਇਹ ਸਰਾਏ ਜਿਹੜੀ ਹੈ ਨਾ, ਇਹ ਬਣਾਈ ਗਈ ਸੀ, ਜਿਹਦੇ ਨਾਂ ਦੀ ਤਖਤੀ ਵੀ ਇੱਥੇ ਕੋਈ ਲੱਗੀ ਸੀ। ਔਰ ਇਹ ਤਖਤੀ ਦੇ ਉੱਤੇ ਹੁਣ ਨਾਂ ਤੇ ਮਿਟ ਗਿਆ, ਲੇਕਿਨ ਜਿਹੜੀ ਜੋ ਕੁਝ ਇੱਥੇ ਲਿਖਿਆ ਸੀ ਨਾ, ਉਹ ਲਿਖਿਆ ਸੀ ਬੀਬੀ ਮਾਇਆ ਦੇਵੀ ਬੇਵਾ ਪੰਨਾ ਲਾਲ ਖਲਫ ਕਿਰਪਾ ਰਾਮ। ਇਹ ਜਨਾਬ ਮਹਾਜਨ ਪਸਰੂਰ ਮੁਤਾਬਕ 1921 ਉਹ ਇੱਥੇ ਲਿਖਿਆ ਸੀ। ਯਾਨੀ ਕਿ ਲਾਲਾ ਕਿਰਪਾ ਰਾਮ ਅਸ਼ਟਾਮ ਫਰੋਜ਼ ਸਨ, ਵਸੀਕਾ ਨਵੀਜ਼ ਸਨ। ਉਹਨਾਂ ਦਾ ਜਿਹੜਾ ਪਿਓ ਸੀ, ਵਾਲਦ ਸੀ ਲਾਲਾ ਅੜੂੜਾ ਮਲ ਮਹਾਜਨ। ਤੇ ਕਿਰਪਾ ਰਾਮ ਜਿਹੜਾ ਸੀ ਉਹ ਲੜਕਾ ਸੀ ਪੰਨਾ ਲਾਲ ਦਾ। ਠੀਕ ਹੈ। ਤੇ ਪੰਨਾ ਲਾਲ ਦੀ ਜਿਹੜੀ ਬੇਵਾ ਸੀ ਮਾਇਆ ਦੇਵੀ, ਉਹਨੇ 1921 ਦੇ ਵਿੱਚ ਸਟੇਸ਼ਨ ਰੋਡ ਤੇ ਇੱਕ ਸਰਾਏ ਤਮੀਰ ਕੀਤੀ ਸੀ।
ਇਹ ਸਰਾਏ ਜਿਹੜੀ ਹੈ ਨਾ ਸਿਰਫ ਰੇਲਵੇ ਸਟੇਸ਼ਨ ਦੇ ਜਿਹੜੇ ਉਸ ਦੌਰ ਦੇ ਵਿੱਚ ਮੁਸਾਫਰ ਸਨ ਉਹ ਇੱਥੇ ਰਾਤ ਰਹਿੰਦੇ ਸਨ ਅਗਰ ਉਹਨਾਂ ਕੋਲ ਗੱਡੀ ਮਿਸ ਹੋ ਜਾਂਦੀ ਸੀ ਜਾਂ ਦੂਰ ਦਰਾਜ਼ ਜਾਣਾ, ਬਲਕਿ ਇੱਥੇ ਜਿਹੜੇ ਉਦੋਂ ਪੁਰਾਣੇ ਮੰਡੀ ਜਦੋਂ ਲੱਗਦੀ ਸੀ ਉਦੋਂ ਵੀ ਲੋਕ ਆ ਕੇ ਇੱਥੇ ਰਾਤ ਰਹਿੰਦੇ ਹੁੰਦੇ ਸਨ ਵਪਾਰੀ। ਤੇ ਅੱਜ ਇਹ ਕੁੰਡੇ ਸ਼ੁੰਡੇ ਤੁਸੀਂ ਦੇਖੋ ਜਨਾਬ, ਤੇ ਇਹ ਬਿਲਡਿੰਗ, ਇਹ ਛੱਤਾਂ ਗਾਇਬ ਹੋ ਚੁੱਕੀਆਂ ਨੇ। ਓਹ ਇਹ ਦੇਖੋ ਜੀ, ਇਹ ਸਾਰਾ ਸਰਾਏ ਦਾ ਤੁਹਾਨੂੰ ਮਨਾਜ਼ਰ ਮੈਂ ਵਿਖਾ ਰਿਹਾ ਅੰਦਰੋਂ, ਜਿਹੜੀ ਕਿ ਹੁਣ ਇਸ ਵੇਲੇ ਬਿਲਕੁਲ ਖਤਮ ਹੋ ਚੁੱਕੀ ਹੈ, ਇੱਕ ਖੰਡਰ ਬਣ ਕੇ ਰਹਿ ਗਿਆ, ਲੇਕਿਨ ਮੌਜੂਦ ਹੈ, ਓਰੀਜਨਲ ਹਾਲਤ 'ਚ ਮੌਜੂਦ ਹੈ। ਇਹ ਜਨਾਬ ਤੁਸੀਂ ਦੇਖ ਸਕਦੇ ਹੋ, ਇਹ ਸਰਾਏ ਦੀ ਬੈਕ ਸਾਈਡ, ਯਾਨੀ ਕਿ ਅੱਗੇ ਤੁਸੀਂ ਫਰੰਟ ਸਾਈਡ ਦਾ ਦਰਵਾਜ਼ਾ ਦੇਖਿਆ ਤੇ ਇਹ ਖੂਹ ਹੁੰਦਾ ਸੀ ਇੱਥੇ, ਇਹ ਖੂਹ ਵੇ ਅੱਜ ਵੀ ਮੌਜੂਦ ਹੈਗਾ ਜਨਾਬ। ਇਹ ਖੂਹ ਤੇ ਤਰੀਖ ਪਸਰੂਰ ਦੇ ਵਿੱਚ ਪ੍ਰੋਫੈਸਰ ਸਾਹਿਬ ਲਿਖਦੇ ਨੇ ਕਿ ਖੂਹ ਦੇ ਅੰਦਰ ਇੱਕ ਫੱਟੀ ਲੱਗੀ, ਤਖਤੀ ਲੱਗੀ ਸੀ ਜਿਹਦੇ ਉੱਤੇ ਲਿਖਿਆ ਸੀ ਪਾਣੀ ਚਾਹ ਬੀਬੀ ਮਾਇਆ ਦੇਵੀ ਬੇਵਾ ਪੰਨਾ ਲਾਲ ਮਹਾਜਨ ਪਸਰੂਰ 1921। ਤੇ ਇਹ ਜਨਾਬ ਉਹ ਸਰਾਏ ਦਾ ਗੇਟ, ਕੋਈ ਇਹਦੇ ਤੇ ਜਿਹੜਾ ਲੈਂਟਰ ਨਹੀਂ ਪਿਆ, ਕੋਈ ਸੀਮੈਂਟ ਨਹੀਂ ਲੱਗਾ, ਤੇ ਆ ਦੇਖੋ ਤੁਹਾਡੇ ਸਾਹਮਣੇ ਸਾਫ਼ ਇੱਟਾਂ ਦੀ ਚਨਾਈ। ਤੇ ਇਹ ਖੂਹ ਅੱਜ ਵੀ ਇਹਦੇ ਥੱਲੇ ਹੈ ਉੱਤੇ ਰੱਖਿਆ ਤਾਂ ਕਿ ਕੋਈ ਵਿੱਚ ਕੋਈ ਚੀਜ਼ ਨਾ ਡਿੱਗ ਜੇ, ਕੋਈ ਬੱਚਾ ਨਾ ਡਿੱਗ ਜੇ ਜਾਂ ਕੋਈ ਇਹ ਉਤੋਂ ਕੱਜਿਆ, ਲੇਕਿਨ ਇਹ ਸਰਾਏ ਦਾ ਖੂਹ ਅੱਜ ਵੀ ਮੌਜੂਦ ਹੈਗਾ ਹੈ। ਕਿ ਮਾਰਕੀਟ ਢੱਠੀ ਹੈ ਨਾ, ਇਹ ਜਿਹੜੀਆਂ ਹੁਣ ਨਵੀਆਂ ਦੁਕਾਨਾਂ ਬਣੀਆਂ ਜਿੱਥੇ ਬਰਫਖਾਨਾ ਵੀ ਹੈ, ਆਹ 10 ਦੁਕਾਨਾਂ ਹੁਣ ਜਿਹੜੀਆਂ ਬਣੀਆਂ ਨੇ ਜੀ, ਇਹਦੇ ਨਾਲ ਪਰਲੀ ਸਾਈਡ ਦੇ ਉੱਤੇ ਇੱਕ ਪੀਲੇ ਜਿਹੇ ਰੰਗ ਦਾ ਡਾਟ ਬਣੀ, ਠੀਕ। ਉਹ ਸਰਾਹ ਹੁੰਦੀ ਸੀ ਜਦੋਂ ਬਾਹਰ ਦੇ ਲੋਕੀ ਜਿਹੜੇ ਜਿੰਸ ਦਾ ਕਾਰੋਬਾਰ ਕਰਦੇ ਹਨ ਉਹ ਇੱਥੇ ਆ ਕੇ ਰਾਤ ਨੂੰ ਸਟੇ ਕਰਦੇ ਹੁੰਦੇ ਸਨ। ਅੱਛਾ 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 ਜੀ, ਠੀਕ ਹੋ ਗਿਆ। ਸਰਾਹ ਦਾ ਜ਼ਿਕਰ ਮਿਲਦਾ ਹੈ ਨਾ ਪਸਰੂਰ ਚ। ਅੱਛਾ, ਉੱਥੇ ਸੀ ਉਹ। ਹਾਂ, ਕਿਉਂਕਿ ਉਸ ਵਕਤ ਇਹੋ ਹੀ ਸੀ ਨਾ, ਖੋਤੇ ਹੋ ਗਏ, ਮਤਲਬ ਕਿ ਘੋੜੇ ਹੋ ਗਏ, ਟਾਂਗੇ ਹੋ ਗਏ, ਰੇੜੇ ਹੋ ਗਏ, ਉਹਨਾਂ ਦੇ ਉੱਤੇ ਸਫ਼ਰ ਕਰਕੇ ਲੋਕੀ ਆਉਂਦੇ ਸਨ। ਠੀਕ ਹੋ ਗਏ। ਤੇ ਇਹ ਦੁਕਾਨਾਂ ਸਾਰੀਆਂ ਮੰਡੀਆਂ ਛੰਡੀਆਂ ਨੇ, ਇਹ ਦੁਕਾਨਾਂ ਜਿਹੜੀਆਂ ਨੇ, ਇਹ ਜਿਹੜੀਆਂ, ਆਹੋ ਇਹ ਮੰਡੀ ਦਾ ਹੀ ਹਿੱਸਾ ਸੀ। ਇਹ ਆਹੋ ਕਦੀ ਮੰਡੀ ਦਾ ਹੀ ਸਹੀ ਸੀ ਨਾ। ਉਹ ਵੇਖੋ ਨਾ, ਉਹ ਲਿਖੇ ਆ ਮਲਕ ਜ਼ਬੈਰ, ਮਲਕ ਨਜ਼ੀਰ ਸ਼ਾਪ, ਨਜ਼ੀਰ ਕੀ ਆ, ਨਜ਼ੀਰ ਹੀ ਹੈ। ਅੱਛਾ, ਤੇ ਇਹ ਹੈਗੀ ਸੀ ਬੇਸਿਕਲੀ ਮੰਡੀ, ਆ ਮੰਡੀ, ਗੱਲਾ ਮੰਡੀ। ਉਹਦੇ ਤੇ ਇਹ ਤੱਕ ਵੀ ਲਿਖਿਆ ਸੀ ਕੁੰਦਨ ਲਾਲ। ਕੁੰਦਨ ਲਾਲ, ਹਾਂ, ਕੁੰਦਨ ਲਾਲ, ਠੀਕ ਹੈ। ਹਾਂ, ਕੋਈ ਹਿੰਦੂ ਸੀ ਤੇ ਵਪਾਰੀ ਸੀ ਵੱਡਾ। ਕੁੰਦਨ ਲਾਲ, ਵਾਹ ਜੀ ਵਾਹ। ਇੱਕ ਹੋਰ ਦੁਕਾਨ ਨੇ ਉੱਥੇ ਸਾਹਮਣੇ ਨਾ, ਤੇ ਉਹਨਾਂ ਤੇ ਕੋਈ ਫੱਟੀ ਲੱਗੀ, ਲੇਕਿਨ ਉੱਤੇ ਲਿਖਿਆ ਕੁਝ ਨਹੀਂ, ਮਤਲਬ ਢੱਠ ਗਿਆ, ਸੰਗੇ ਮਾਰ ਦੀ। ਕਿੱਥੇ? ਜਿਹਦੇ ਪਿੱਛੇ ਪਾਸੇ ਗੋਦਾਮ ਨਹੀਂ ਹੈਗੇ, ਗੋਦਾਮਾਂ ਤੋਂ ਉਰਲੇ ਪਾਸੇ ਗੋਦਾਮ ਹੈਗੇ ਨਾ ਪਿੱਛੇ, ਇਸ ਤਰ੍ਹਾਂ ਪਿੱਛੇ, ਤੇ ਵਿੱਚ ਖਾਲੀ ਪਲਾਟ ਹੈ ਇਸ ਤਰ੍ਹਾਂ, ਤੇ ਇੱਧਰ ਇੱਕ ਦੁਕਾਨ ਬਣੀ ਹੈ, ਟੈਟ ਹੋ ਗਈ। ਆਹੋ, ਉਹ ਹੀ ਤੁਹਾਨੂੰ ਦੱਸਣਾ ਪਿਆ ਕਿ ਪੀਲੇ ਰੰਗ ਦੀ, ਬਿਲਕੁਲ ਬਿਲਕੁਲ, ਉਹਦੇ ਉੱਤੇ ਲਿਖੇ ਹੈ ਸਰਾ। ਠੀਕ ਹੈ। ਹਾਂ, ਕੋਈ ਹੁੰਦੀ ਸੀ ਉੱਥੇ, ਮਤਲਬ ਕਿ ਲੋਕੀ ਰਾਤ ਨੂੰ ਆ ਕੇ ਰਹਿੰਦੇ ਸਨ। ਅਸੀਂ ਵੀ ਇੱਥੋਂ ਦੇ ਨਹੀਂ ਆ, ਲੇਕਿਨ ਵੀ ਪਤਾ ਤੇ ਹੈ ਨਾ, ਜੋ ਸੁਣਿਆ ਜੋ ਸੁਣਿਆ ਨਾ ਉਹ ਹੀ ਹੈ। ਸਹੀ ਹੈ। ਅੱਛਾ ਦੋਸਤੋ, ਇਹ ਸਾਰਾ ਰੇਲਵੇ ਰੋਡ ਤੁਸੀਂ ਦੇਖ ਰਹੇ ਹੋ, ਤੇ ਇਹ ਪੁਰਾਣੀਆਂ ਦੁਕਾਨਾਂ, ਇਹ ਜਿਹੜੀਆਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਨੇ, ਇਹ ਹੁਣ ਗੇਟ ਨਵਾਂ ਲੱਗਿਆ, ਲੇਕਿਨ ਇਹ ਦੁਕਾਨਾਂ ਪੁਰਾਣੀਆਂ ਨੇ। ਇਹ ਛੱਤ ਵੀ ਨਵੀਂ ਪਈ ਹੈ। ਇੱਥੇ ਕਿਸੇ ਦੌਰ ਦੇ ਵਿੱਚ, ਅੱਜ ਤੋਂ ਤਕਰੀਬਨ ਕੋਈ 20 ਸਾਲ ਪਹਿਲਾਂ, ਕਾਲਜ ਵੀ ਬਣਿਆ ਰਿਹਾ, ਕਾਮਰਸ ਕਾਲਜ ਇੱਥੇ ਬਣਿਆ ਸੀ, ਇਹਦੇ ਵਿੱਚ ਬਿਲਡਿੰਗ ਦੇ ਵਿੱਚ। ਉਸ ਤੋਂ ਬਾਅਦ ਫਿਰ ਸਾਰੇ ਜਿਹੜੇ ਕਮਰੇ ਨੇ ਕਲਾਸਰੂਮ ਬਣਾਏ ਗਏ ਸਨ। ਟੈਕਨੀਕਲ ਜਿਹੜੀ ਹੈ ਨਾ, ਸ਼ਾਰਟ ਹੈਂਡ ਦੀ ਤਾਲੀਮ ਇਹਨਾਂ ਕਮਰਿਆਂ 'ਚ ਦਿੰਦੇ ਰਹੇ ਨੇ, ਤੇ ਉਹ ਕਿਰਾਏ ਤੇ ਬਿਲਡਿੰਗ ਸੀ, ਗੌਰਨਮੈਂਟ ਨੇ ਕਿਰਾਏ ਤੇ ਲਈ ਸੀ। ਇਹ ਦੇਖੋ ਜਨਾਬ, ਕਿੱਥੇ ਗਏ ਉਹ ਲੋਕ ਜਿਹੜੇ ਆ ਬਣਾ ਗਏ ਨੇ, ਤੇ ਕਿਸ ਮਕਸਦ ਲਈ ਬਣਾਇਆ ਸੀ, ਅੱਜ ਦੇਖੋ ਖੰਡਰ ਬਣ ਗਏ ਨੇ। ਅੰਦਰੋਂ ਤੁਹਾਨੂੰ ਵਿਖਾਲਦੇ ਆ ਬਰਾਮਦੇ। ਮੈਨੂੰ ਬੜਾ ਡਰ ਲੱਗਦਾ ਇਹੋ ਜਿਹੀ ਬਿਲਡਿੰਗਾਂ ਜਾਣ ਵਾਸਤੇ, ਕਿਉਂਕਿ ਇਹ ਸਾਰੀਆਂ ਕਰੈਕ ਹੋ ਗਈਆਂ ਨੇ ਔਰ ਕਿਸੇ ਵਕਤ ਵੀ ਡਿੱਗ ਸਕਦੀਆਂ ਨੇ। ਲੇਕਿਨ ਵੀਡੀਓ ਬਣਾਉਣ ਵਾਸਤੇ ਮੈਂ ਰਿਸਕ ਲੈ ਲੈਣਾ ਕਿ ਭਰਾਵਾਂ ਨੂੰ ਮੈਂ ਬਜ਼ੁਰਗਾਂ ਦੀਆਂ ਯਾਦਾਂ ਵਿਖਾਲ ਦਿਆਂ। ਇਹ ਦਰਵਾਜ਼ਾ ਵੇਖੋ ਜੀ, ਓਰੀਜਨਲ ਚੀਜ਼ਾਂ ਜਿਹੜੀਆਂ ਲੱਗੀਆਂ ਪਈਆਂ ਨੇ। ਇਹ ਦੁਕਾਨ ਕਿਸੇ ਦੌਰ 'ਚ ਹੁੰਦੀ ਸੀ ਖੱਤਰੀਆਂ ਦੀ, ਲੇਕਿਨ ਉਸ ਤੋਂ ਬਾਅਦ ਮੁਸਲਮਾਨਾਂ ਨੇ ਇੱਥੇ ਕੰਮ ਕੀਤਾ। ਅੱਜ ਇਹ ਬਿਲਕੁਲ ਨਾਕਾਬਲੇ ਇਸਤੇਮਾਲ ਇੱਕ ਖੰਡਰ ਬਣ ਕੇ ਰਹਿ ਗਈ ਹੈ, ਖੋਲਾ ਬਣ ਗਿਆ। ਇਹਦੇ ਦਰਵਾਜ਼ੇ, ਲੱਕੜਾਂ ਪਤਾ ਨਹੀਂ ਕਿਦੋਂ ਦੀਆਂ ਬਣੀਆਂ ਨੇ। ਇਹ ਬਰਾਮਦਾ, ਇੱਕ ਇਹ ਦੁਕਾਨ ਹੈ ਅੱਗੇ, ਇਹ ਜਿਹੜੀ ਹੈ ਇਹ ਵੀ ਤੁਹਾਨੂੰ ਵਿਖਾਲਣਾ। ਇਹ ਕੁੰਡੇ ਲੱਗੇ ਨੇ, ਨਾਕਾਬਲੇ ਇਸਤੇਮਾਲ ਹੀ ਹੋਏਗੀ, ਲੇਕਿਨ ਵੈਸੇ ਨਾ ਕੁੰਡਾ ਲਾ ਲਿਆ, ਅੰਦਰ ਸਮਾਨ ਤੇ ਕੋਈ ਹੋਣਾ ਨਹੀਂ, ਜਿਹੋ ਜਿਹੀ ਹਾਲਤ ਹੈ। ਵੇਖੋ ਜੀ, ਦੋ ਕੁੰਡੇ ਲਾਏ ਨੇ।
ਡਬਲ ਕੁੰਡੇ। ਇਹ ਜਨਾਬ ਆ ਗਿਆ ਮੇਨ ਰੇਲਵੇ ਰੋਡ, ਜਿਹੜਾ ਅੱਜ ਤੁਹਾਨੂੰ ਰੇਲਵੇ ਰੋਡ ਪਸਰੂਰ ਐਕਸਪਲੋਰ ਕਰਨੇ ਆ ਵੀ ਉੱਥੇ ਪੁਰਾਣੀਆਂ ਜਿਹੜੀ ਬਾਕੀਆਤ ਨੇ ਅਕਬਰੀ ਦੌਰ ਦੀ ਬਣਾਈ ਗੱਲਾ ਮੰਡੀ, ਉਸ ਤੋਂ ਬਾਅਦ ਫਿਰ ਉਹਦੇ ਮੁਖਤਲਫ ਮਰਾਹਲ ਕੋ ਉੱਥੇ ਕੀ ਕੁਝ ਬਣਦਾ ਰਿਹਾ। 1947 ਦੀ ਪਾਰਟੀਸ਼ਨ ਤੋਂ ਬਾਅਦ ਇਹ ਫਿਰ ਦੁਕਾਨਾਂ ਜਿਹੜੀਆਂ ਨਾ ਇਹ ਹਿੰਦੂ ਛੱਡ ਕੇ ਚਲੇ ਗਏ, ਜਿਹੜੇ ਮਾਈਗ੍ਰੇਟਡ ਮੁਸਲਿਮਸ ਆਏ ਸਨ ਇੰਡੀਆ ਵਾਲੀ ਸਾਈਡ ਤੋਂ, ਉਹਨਾਂ ਨੂੰ ਫਿਰ ਜਿਹੜੀਆਂ ਅਲਾਟ ਹੋ ਗਈਆਂ, ਉਹਨਾਂ ਫਿਰ ਬਿਜ਼ਨਸ ਕੀਤੇ ਇੱਥੇ। ਤੇ ਅੱਜ ਹੁਣ ਹਾਲਤ ਇਹ ਵੇ ਕਿ ਨਾਕਾਬਲੇ ਇਸਤੇਮਾਲ ਕਰਾਰ ਦਿੱਤੀਆਂ ਜਾ ਚੁੱਕੀਆਂ ਨੇ, ਯਾਨੀ ਇੱਥੇ ਤੁਸੀਂ ਬਿਜ਼ਨਸ ਨਹੀਂ ਕਰ ਸਕਦੇ, ਇਹ ਛੱਤਾਂ ਦੀਵਾਰਾਂ ਡਿੱਗ ਸਕਦੀਆਂ ਨੇ। ਓਏ ਹੋਇਆ ਦੁਕਾਨ ਦੇਖੋ ਜੀ। ਇੱਥੇ ਜਨਾਬ ਪਾਕਿਸਤਾਨ ਤੋਂ ਬਾਅਦ ਜਦੋਂ ਪਾਕਿਸਤਾਨ ਬਣਿਆ ਉਸ ਤੋਂ ਬਾਅਦ ਫਿਰ ਇੱਥੇ ਜਿਹੜਾ ਨਾ ਇੱਕ ਲੋਹਾਰ ਜਿਹੜਾ ਨਾ ਉਹਦੀ ਦੁਕਾਨ ਸੀ ਹੈ। ਓਏ ਆ ਦੇਖੋ ਜੀ, ਹਾਏ ਕਿੰਨਾ ਪੁਰਾਣਾ ਰੋਸ਼ਨਦਾਨ ਲੱਗਿਆ ਦਰਵਾਜ਼ੇ ਨੂੰ ਜੀ, ਤੇ ਪੁਰਾਣੀਆਂ ਛੱਤਾਂ, ਓਰੀਜਨਲ ਦਰਵਾਜ਼ੇ। ਅੱਛਾ ਦੋਸਤੋ, ਇਹ ਇੱਕ ਹੋਰ ਪੁਰਾਣੀ ਬਿਲਡਿੰਗ, ਉਹੀ ਜਿਹੜੀ ਪੁਰਾਣੀ ਹਿੰਦੂ ਖੱਤਰੀਆਂ ਨੇ ਬਣਾਈ ਸੀ, ਇਹਦੇ ਦਰਵਾਜ਼ੇ ਤੁਸੀਂ ਦੇਖ ਸਕਦੇ ਹੋ ਟੁੱਟ ਫੁੱਟ ਦਾ ਸ਼ਿਕਾਰ ਨੇ। ਇਹ ਸਾਰਾ ਜਨਾਬ ਓਰੀਜਨਲ ਹਾਲਤ 'ਚ ਮੌਜੂਦ ਹੈ। ਇਹਦੇ ਤੁਸੀਂ ਰੋਸ਼ਨਦਾਨ ਦੇਖੋ, ਇੱਕ ਮਖਸੂਸ ਸਟਾਈਲ ਦੀਆਂ ਦੁਕਾਨਾਂ ਤੋਂ ਬਣਾਈਆਂ ਜਾਂਦੀਆਂ ਸਨ, ਦਰਵਾਜ਼ੇ ਲਾ ਕੇ ਲੱਕੜੀ ਦੇ ਉੱਤੇ, ਜਿਹੜੇ ਜਿਸ ਤਰ੍ਹਾਂ ਜੇਲ੍ਹ ਨਹੀਂ ਹੁੰਦੀ ਇਸ ਤਰ੍ਹਾਂ ਦੇ ਰੋਸ਼ਨਦਾਨ ਦੁਕਾਨਾਂ ਦੇ ਉੱਤੇ ਬਣਾਏ ਜਾਂਦੇ ਸਨ, ਤਾਂ ਕਿ ਐਗਜ਼ਾਸਟ ਰਹੇ, ਯਾਨੀ ਕਿ ਅੰਦਰ ਜਿਹੜਾ ਨਾ ਹਬਸ ਨਾ ਹੋ ਜਾਏ ਔਰ ਸਰਕੂਲੇਸ਼ਨ ਹਵਾ ਦੀ ਚੱਲਦੀ ਰਹੇ। ਤੇ ਅੱਜ ਜਨਾਬ ਤੁਸੀਂ ਦੇਖੋ ਕਿ ਇਹ ਬਿਲਕੁਲ ਖੰਡਰ, ਬਲਕਿ ਮੈਂ ਅੰਦਰ ਜਾਣਾ ਵਾ, ਮੈਂ ਕੋਸ਼ਿਸ਼ ਕਰਨਾ ਤੁਹਾਨੂੰ ਅੰਦਰੋਂ ਵਿਖਾਲਾਂ ਜੇ ਇਸ ਕਾਬਲ ਹੋਇਆ ਤੇ। ਓਏ ਹੋਏ ਹੋ, ਛੱਤਾਂ ਤੇ ਜਨਾਬ ਬਿਲਕੁਲ ਇਹਦੀਆਂ ਨਕਾਰਾ ਹੋ ਗਈਆਂ ਨੇ, ਇਹ ਦੇਖੋ। ਓਏ ਹੋਏ, ਇਹ ਕਿਸੇ ਵਕਤ ਵੀ ਡਿੱਗ ਸਕਦੀਆਂ ਨੇ, ਲੇਕਿਨ ਉਸ ਦੇ ਬਾਵਜੂਦ ਮੈਂ ਜ਼ਰੂਰ ਅੰਦਰ ਜਾਵਾਂਗਾ। ਇਹ ਦੇਖੋ ਜੀ, ਤੁਹਾਨੂੰ ਆਈਡੀਆ ਹੋ ਗਿਆ ਹੈਗਾ ਕਿ ਕਿੰਨੀ ਮੁਸ਼ਕਿਲ ਜਿਹੜੀ ਹੈ ਨਾ ਉਹ ਇਹ ਵੀਡੀਓ ਬਣਾਉਣਾ ਹੁੰਦਾ, ਕਿ ਪਹਿਲੇ ਤਹਿਕੀਕ ਕਰਨੀ, ਫਿਰ ਉੱਥੇ ਜਾ ਕੇ ਇੰਪਲੀਮੈਂਟ ਕਰਨਾ ਔਰ ਦੀ ਹਿਸਟਰੀ ਲੱਭਣੀ। ਓਏ ਹੋਏ, ਫਿਰ ਜਾਣ ਤੇ ਖੇਲ ਕੇ। ਤੇ ਤੁਹਾਡੇ ਕੋਲ ਸਾਨੂੰ ਇਹੀ ਉਮੀਦ ਹੁੰਦੀ ਹੈ ਕਿ ਤੁਸੀਂ ਸਿਰਫ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਦੋਸਤਾਂ ਨੂੰ ਸ਼ੇਅਰ ਕਰ ਦਿਆ ਕਰੋ। ਮੇਰੇ ਸਬਸਕ੍ਰਾਈਬਰ ਜਿਹੜੇ ਨੇ ਅੱਜ ਕੱਲ੍ਹ ਰੇਟ ਥੋੜਾ ਕੋਈ ਘੱਟ ਹੋਇਆ ਤਾਂ ਬੈਲ ਆਈਕਨ ਲਾਜ਼ਮੀ ਦਬਾਇਆ ਕਰੋ। ਤੇ ਇਹ ਜਨਾਬ ਦੇਖੋ ਤੁਸੀਂ, ਓਏ ਹੋਏ ਇਹ ਕੀ ਹੈ ਜੀ, ਇਹ ਬੜਾ ਵੱਡਾ ਉਸ ਦੌਰ ਦਾ ਹਾਲ ਹੈ, ਗੋਦਾਮ ਹੈ, ਪਤਾ ਨਹੀਂ ਕਿਸ ਖੱਤਰੀ ਦੀ, ਕਿਸ ਉਸ ਕਿ ਬਜ਼ੁਰਗ ਜਿਹੜਾ ਕਿ ਹੁਣ ਆਫਕੋਰਸ ਜਿਹਨੇ ਬਣਾਈਆਂ ਨੇ ਉਹਦੇ ਦੁਨੀਆ ਤੇ ਨਹੀਂ, ਅੱਗੋਂ ਉਹਨਾਂ ਦੇ ਜਿਹੜੇ ਪੋਤੇ ਤੇ ਗ੍ਰੈਂਡ ਸਨ ਤੇ ਉਹ ਸਾਰੇ ਹੋਣਗੇ, ਲੇਕਿਨ ਉਹ ਵੀ ਪਤਾ ਨਹੀਂ ਕਿੱਥੇ। ਤੇ ਇਹ ਜਨਾਬ ਜਿਹਨਾਂ ਨੂੰ ਪਤਾ ਲੱਗ ਜਾਏ ਕਿ ਸਾਡੇ ਵੱਡਿਆਂ ਦੇ ਹੱਥਾਂ ਦੀ ਬਣਾਈ ਦੁਕਾਨ ਹੈ ਇਹ, ਤੇ ਮੇਰਾ ਖਿਆਲ ਹੈ ਦੁਨੀਆ ਦੇ ਜਿਹੜੇ ਨੁੱਕਰ ਤੇ ਵੀ ਹੋਣਗੇ ਜ਼ਰੂਰ ਵੇਖਣ ਆਉਣਗੇ। ਤੁਸੀਂ ਮੇਰੇ ਨਾਲ ਰਾਬਤਾ ਕਰਿਆ ਕਰੋ ਅਗਰ ਕੋਈ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ ਸਪੈਸ਼ਲ ਰਿਕੁਐਸਟ ਦੇ ਉੱਤੇ, ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਦਿਖਾਵਾਂ। ਇਸ ਵੇਲੇ ਪਸਰੂਰ ਸ਼ਹਿਰ ਦੇ ਵਿੱਚ ਮੈਂ ਗੱਲਾ ਮੰਡੀ ਜਿਹੜੀ ਇਹਨਾਂ ਨੂੰ ਐਕਸਪਲੋਰ ਕਰ ਰਿਹਾ। ਜਿਹੜੇ ਪੁਰਾਣੇ ਬਜ਼ੁਰਗ ਨੇ ਖਾਓ ਚੜ੍ਹਦੇ ਪੰਜਾਬ 'ਚ ਨੇ ਜਾਂ ਲਹਿੰਦੇ ਪੰਜਾਬ 'ਚ ਜਾਣਦੇ ਹੋਣਗੇ। ਇਹ ਜਨਾਬ ਇੱਕ ਹੋਰ ਸ਼ਾਹਕਾਰ, ਇਹ ਜਨਾਬ ਦਰਵਾਜ਼ਾ ਬਹੁਤ ਹੀ ਖੂਬਸੂਰਤ ਬਣਿਆ, ਮੇਨ ਦਰਵਾਜ਼ਾ, ਇਹਦੇ ਸਾਈਡਾਂ ਦੇ ਉੱਤੇ ਜਿਹੜੀਆਂ ਨੇ ਦੁਕਾਨਾਂ ਬਣੀਆਂ ਨੇ। ਤੇ ਇਹ ਵੀ ਉਹੀ ਪੁਰਾਣੀ ਬਿਲਡਿੰਗ ਰੇਲਵੇ ਰੋਡ ਪਸਰੂਰ ਟੁੱਟ ਗਈ ਹੈ। ਇੱਥੇ ਕਿਸੇ ਦੌਰ ਦੇ ਵਿੱਚ ਜਿਹੜਾ ਨਾ ਇੱਕ ਬੁੱਕ ਸ਼ਾਪ ਵੀ ਰਹੀ ਹੈ, ਮਲਕ ਬੁੱਕ ਸ਼ਾਪ ਹੁੰਦੀ ਸੀ ਇਸ ਦੁਕਾਨ ਦੇ ਵਿੱਚ। ਇਹ ਗੱਲ ਹੈਗੀ ਤਕਰੀਬਨ ਅੱਜ ਤੋਂ 35 ਸਾਲ ਪਹਿਲੇ ਦੀ। ਇਹ ਹੁਣ ਉਸ ਤੋਂ ਬਾਅਦ ਜਨਾਬ ਇਹ ਬਿਲਕੁਲ ਖਾਲੀ ਹੈ, ਬਲਕਿ ਮੈਂ ਤੁਹਾਨੂੰ ਦੂਸਰੀ ਸਾਈਡ ਤੋਂ ਜਾ ਕੇ ਦਿਖਾਉਣਾ। ਇਹ ਕਿ ਸਿਰਫ ਦੀਵਾਰ ਹੀ ਰਹਿ ਗਈ ਜਿਹੜੀ ਤੁਸੀਂ ਦੇਖ ਰਹੇ ਹੋ। ਇਹਦੇ ਬੈਕ ਸਾਈਡ ਤੇ ਇਹ ਜਨਾਬ ਦੇਖੋ ਤੁਸੀਂ ਕਿੱਡੇ ਖੂਬਸੂਰਤ ਉਸ ਦੌਰ ਦੇ ਜਿਹੜੇ ਨਾ ਉਹ ਸਾਦਾ ਔਰ ਖੂਬਸੂਰਤ ਕੰਮ ਹੋਏ। ਇਹ ਮੇਰੀ ਸਾਈਡ ਤੇ ਹੈਗਾ ਗੌਰਮੈਂਟ ਹਾਈ ਸਕੂਲ ਨੰਬਰ 1 ਪਸਰੂਰ। ਇਹ ਸਾਹਮਣੇ ਜਿਹੜਾ ਨਾ ਬਿਲਕੁਲ ਪਸਰੂਰ ਦਾ ਰੇਲਵੇ ਸਟੇਸ਼ਨ ਹੈ, ਜਿਹੜਾ ਟਰੱਕ ਨਜ਼ਰ ਆ ਰਿਹਾ ਤੁਹਾਨੂੰ ਅੱਗੇ, ਇਹਦੇ ਨਾਲ ਹੀ ਤਕਰੀਬਨ ਬਿਲਕੁਲ ਚੰਦ ਪਲੰਘ ਅੱਗੇ ਜਾਓਗੇ ਤੇ ਰੇਲਵੇ ਸਟੇਸ਼ਨ ਹੈ ਪਸਰੂਰ ਦਾ, ਠੀਕ ਹੈ। ਤੇ ਇਹ ਉਹ ਰੇਲਵੇ ਰੋਡ ਹੈ ਜਿਹਦੀ ਤੁਹਾਨੂੰ ਇਸ ਵੇਲੇ ਮੈਂ ਐਕਸਪਲੋਰ ਕਰ ਰਿਹਾ। ਮੰਡੀ ਜਿਹੜੀ ਪੁਰਾਣੀ ਹੁੰਦੀ ਸੀ ਅਨਾਜ ਮੰਡੀ, ਇਸ ਇਲਾਕੇ ਦੀ ਸਭ ਤੋਂ ਵੱਡੀ ਹਿੰਦੂ ਖੱਤਰੀਆਂ ਦੀ ਮੰਡੀ। ਤੇ ਇਹ ਜਨਾਬ ਉਹ ਦੁਕਾਨਾਂ ਜਿਹੜੀਆਂ ਉਹਦੀ ਬੈਕ ਸਾਈਡ ਤੇ ਇਹ ਤੇ ਹੁਣ ਕਬਾੜ ਦਾ ਸਮਾਨ ਪਿਆ। ਅੱਛਾ, ਪਿੱਛੇ ਤੱਕ ਜਿਹੜਾ ਨਾ ਦੇਖੋ ਪੁਰਾਣੀਆਂ ਇਮਾਰਤਾਂ ਖੰਡਰ ਬਣੀਆਂ ਨੇ, ਖਾਲੀ ਪਲਾਟਾਂ 'ਚ ਪਾਣੀ ਖੜਾ ਹੋ ਗਿਆ। ਤੇ ਇਹ ਜਨਾਬ ਦੇਖੋ ਤੁਸੀਂ ਕਿ ਕੋਈ ਦੁਕਾਨ ਪਿੱਛੇ ਨਹੀਂ। ਇਹ ਮੈਂ ਬੈਕ ਸਾਈਡ ਤੇ ਜਿਹੜੀ ਤੁਹਾਨੂੰ ਬਿਲਡਿੰਗ ਦਿਖਾਈ ਹੈ ਨਾ, ਇਹ ਸਿਰਫ ਇੱਕ ਦੀਵਾਰ ਹੈ ਸਾਹਮਣੇ ਰਹਿ ਗਈ। ਇਸ ਸਾਈਡ ਤੇ ਸਕ੍ਰੈਪ, ਇਸ ਸਾਈਡ ਦੇ ਉੱਤੇ ਜਿਹੜਾ ਨਾ ਉਹ ਦਰਵਾਜ਼ਾ ਜਿਹੜਾ ਕਿ ਬੜਾ ਖੂਬਸੂਰਤ ਆਪਣੇ ਦੌਰ ਦਾ ਤੁਹਾਨੂੰ ਮੈਂ ਦਿਖਾਇਆ, ਦੁਬਾਰਾ ਦਿਖਾ ਲਣਾ। ਇੱਕ ਸਿਰਫ ਦੀਵਾਰ ਰਹਿ ਗਈ ਔਰ ਮੈਨੂੰ ਪਤਾ ਵੀ ਖਤਮ ਹੋ ਜਾਣੀ ਹੈ ਬਜ਼ੁਰਗਾਂ ਦੀ ਨਿਸ਼ਾਨੀ ਬਹੁਤ ਜਲਦ। ਇਹ ਚੈੱਕ ਕਰੋ ਕਿੱਡਾ ਖੂਬਸੂਰਤ ਉਸ ਦੌਰ ਦਾ ਸਿੰਪਲ ਕੰਮ। ਇਹ ਦੇਖੋ, ਇਹ ਦੁਕਾਨਾਂ ਖੈਰ ਨਵੀਆਂ ਨੇ, ਲੇਕਿਨ ਇਹ ਬਿਲਡਿੰਗ ਇੱਥੋਂ ਸ਼ੁਰੂ ਹੋ ਜਾਂਦੀ ਸੀ ਨੁੱਕਰ ਤੋਂ। ਤੇ ਇਹ ਬਿਹਤਰੀਨ ਵੱਡੀ ਬਿਲਡਿੰਗ ਜਿਹੜੀ ਕਿ ਅਸੀਂ ਆਪੀ ਵੀ ਅੱਛੀ ਹਾਲਤ 'ਚ ਦੇਖੀ ਹੈ ਮੈਂ।
लेकिन अज ये भी हुण आखिरी साहां लै रही है और अनकरीब है जिहड़ा नक्शो नगार है सामने खूबसूरत, ये भी ख़त्म हो जाएगा। जी चौक गल्ला मंडी, ਜਿਹੜਾ ਰਾਈਟ ਸਾਈਡ ਜਿਹੜੀ ਮੈਂ ਕੈਮਰਾ ਖੜ ਰਿਹਾ ਇਹ ਅੱਜ ਕੱਲ ਮੰਡੀ ਹੈਗੀ। ਇੱਥੇ ਮੰਡੀ ਹੈ ਜਿੰਸ ਦੀ, ਅਨਾਜ ਜਿਹੜਾ ਲੋਕੀ ਪਿੰਡਾਂ ਚੋਂ ਲੈ ਕੇ ਆਉਂਦੇ ਨੇ ਵੇਚਣ, ਉਹ ਇਹਨਾਂ ਦੁਕਾਨਾਂ ਦੇ ਵਿੱਚ ਵੇਚਦੇ ਨੇ। ਅੱਜ ਕੱਲ ਮੋਸਟਲੀ ਦੁਕਾਨਾਂ ਬੰਦ ਨੇ ਕਿਉਂਕਿ ਅੱਜ ਜੁਮਾ ਲੋਕੀ ਜੁਮਾ ਪੜ੍ਹਨ ਗਏ ਨੇ। ਇਹ ਸਾਹਮਣੇ ਰੇਲਵੇ ਰੋਡ ਹੈਗਾ ਬਿਲਕੁਲ, ਜਿਹੜਾ ਮੈਂ ਤੁਹਾਨੂੰ ਦਿਖਾਇਆ ਅੰਦਰ ਜਾ ਕੇ। ਜਿੱਧਰ ਇੱਕ ਬੰਦਾ ਆ ਰਿਹਾ ਨੀਲੇ ਕੱਪੜਿਆਂ ਵਾਲਾ, ਇਹ ਰੇਲਵੇ ਰੋਡ ਜਿਹੜੀਆਂ ਬਿਲਡਿੰਗਾਂ ਤੁਸੀਂ ਦੇਖੇ ਨੇ ਇਸ ਰੋਡ ਤੇ ਨੇ। ਤੇ ਇਹ ਜਿਹੜਾ ਮੇਰੇ ਲੈਫਟ ਸਾਈਡ ਤੇ ਇਹ ਮੇਨ ਸ਼ਹਿਰ ਇੱਧਰ ਸਾਹਮਣੇ ਸ਼ਿਵਾ ਬੰਦਰਵਾਜ਼ਾ, ਇਹ ਉਹ ਜਨਾਬ ਏਰੀਆ ਹੈਗਾ। ਤੇ ਇਹ ਸੀ ਦੋਸਤੋ ਅੱਜ ਦੀ ਵੀਡੀਓ। ਪਸਰੂਰ ਸ਼ਹਿਰ ਦੇ ਵਿੱਚ ਪੁਰਾਣੀ ਹਿੰਦੂ ਖੱਤਰੀਆਂ ਦੀ ਬਣਾਈ ਆਲੀਸ਼ਾਨ ਗੱਲਾ ਮੰਡੀ, ਉਹਦੀ ਤੁਹਾਨੂੰ ਬਾਕੀਆਂ ਦਿਖਾਈਆਂ ਨੇ। ਆਪਣਾ ਖਿਆਲ ਰੱਖਣਾ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।